ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਪੰਜਾਬ ਦੇ ਸ਼ਹਿਰ ਦੀਨਾ ਵਿੱਚ ਸ਼ੇਰ ਸ਼ਾਹ ਸੂਰੀ ਦਾ ਮੁਜੱਸਮਾ ਹਟਾ ਕੇ ਸੁਲਤਾਨ ਸਾਰੰਗ ਦਾ ਮੁਜੱਸਮਾ ਲਾਉਣ ਦੇ ਖਿਲਾਫ ਸੋਸ਼ਲ ਮੀਡੀਆ ਦੇ ਕਈ ਜਾਹਿਲ ਪੁੱਠੇ ਸਿੱਧੇ ਤਬਸਰੇ ਕਰ ਰਹੇ ਨੇ। ਇਹਨਾਂ ਬਦਬਖਤਾਂ ਦਾ ਆਖਣਾ ਹੈ ਕਿ ਸ਼ੇਰ ਸ਼ਾਹ ਸੂਰੀ ਨੇ ਝੁਕੇ ਹਿੰਦੁਸਤਾਨ ਨੂੰ ਜਿੱਦਾਂ ਦਾ ਰੂਪ ਦਿੱਤਾ, ਇੱਥੇ ਤਰੱਕੀ ਦਾ ਮੁੱਢ ਬੰਨਿਆ, ਖਾਸ ਕਰ GT ਰੋਡ ਉਸਾਰੀ, ਇਸ ਕਰਕੇ ਉਹ ਹਿੰਦੁਸਤਾਨ ਦਾ ਹੀਰੋ ਹੈ। ਹਾਲਾਂਕਿ ਹਕੀਕਤ ਇਸ ਤੋਂ ਕਈ ਉਲਟੇ। ਨਾ ਤਾਂ ਸ਼ੇਰ ਸ਼ਾਹ ਸੂਰੀ ਦੇ ਦੌਰ 'ਚ ਕੋਈ ਤਾਰੀਖੀ ਕਾਰਨਾਮੇ ਹੋਏ ਅਤੇ ਨਾ ਹੀ GT ਰੋਡ ਉਹਨੇ ਬਣਾਈ। ਇਹ ਰਾਹ ਇਸ ਤੋਂ ਸਦੀਆਂ ਪਹਿਲਾਂ ਤੋਂ ਮੌਜੂਦ ਸੀ, ਜਿਹੜਾ ਕਾਬਲ ਤੋਂ ਲੈ ਕੇ ਬੰਗਾਲ ਤੱਕ ਲੋਕਾਂ ਦੇ ਸਫ਼ਰ ਨੂੰ ਸੁਖਾਲਾ ਕਰਦਾ ਸੀ। ਇਹ ਸੜਕ ਬਾਰ-ਬਾਰ ਤਾਮੀਰ ਹੁੰਦੀ ਰਹੀ ਅਤੇ ਮੁਖਤਲਿਫ ਬਾਦਸ਼ਾਹ ਨੇ ਆਪਣੀ ਆਪਣੀ ਸੋਚ ਦੇ ਮੁਤਾਬਕ ਇਹਨੂੰ ਖੁੱਲ੍ਹਾ ਵੀ ਕੀਤਾ। ਯਕੀਨੀ ਤੌਰ ਉੱਤੇ ਇਹਦੇ ਵਿੱਚ ਸ਼ੇਰ ਸ਼ਾਹ ਸੂਰੀ ਦਾ ਵੀ ਹੱਥ ਹੋਵੇਗਾ, ਲੇਕਿਨ ਇੰਨਾ ਨਹੀਂ ਜਿੰਨਾ ਤਾਰੀਖ ਦੀਆਂ ਝੂਠੀਆਂ ਕਿਤਾਬਾਂ ਵਿੱਚ ਬਿਆਨ ਕੀਤਾ ਜਾਂਦਾ ਹੈ। ਸ਼ੇਰ ਸ਼ਾਹ ਸੂਰੀ ਮੁਗਲਾਂ ਦਾ ਵਫਾਦਾਰ ਸੀ। ਬਾਦਸ਼ਾਹ ਬਾਬਰ ਨੇ ਉਹਦੀ ਇਸ ਵਫਾਦਾਰੀ ਦੇ ਬਦਲੇ ਬਹਾਰ 'ਚ ਉਹਨੂੰ ਜ਼ਮੀਨਾਂ ਦਿੱਤੀਆਂ ਅਤੇ ਵਜ਼ੀਫਾ ਵੀ ਮੁਕਰਰ ਕੀਤਾ। 1230 ਵਿੱਚ ਜਦੋਂ ਬਾਬਰ ਦੀ ਮੌਤ ਹੋਈ ਤਾਂ ਸ਼ੇਰ ਸ਼ਾਹ ਸੂਰੀ ਨੇ ਬਹਾਰ ਅਤੇ ਬੰਗਾਲ ਜਿਹੇ ਇਲਾਕੇ ਦੀਆਂ ਫੌਜਾਂ ਜੋੜ ਕੇ ਬਾਬਰ ਦੇ ਪੁੱਤਰ ਹਮਾਯੂੰ ਦੇ ਖਿਲਾਫ ਬਗਾਵਤ ਕਰਤੀ। 1539 ਵਿੱਚ ਹਮਾਯੂੰ ਨੂੰ ਸ਼ਿਕਸਤ ਹੋਈ। ਫਿਰ 1540 ਵਿੱਚ ਹਮਾਯੂੰ ਦੀ ਬਚੀ ਕੁਝੀ ਫੌਜ ਨੂੰ ਹਰਾ ਕੇ ਸ਼ੇਰ ਸ਼ਾਹ ਸੂਰੀ ਨੇ ਹਿੰਦੁਸਤਾਨ ਦੇ ਤਖਤ ਉੱਤੇ ਕਬਜ਼ਾ ਕਰ ਲਿਆ। ਸ਼ੇਰ ਸ਼ਾਹ ਸੂਰੀ ਨੂੰ ਹਿੰਦੁਸਤਾਨ ਦੇ ਕੁਝ ਇਲਾਕੇ, ਜਿਨ੍ਹਾਂ ਵਿੱਚ ਪੰਜਾਬ ਦਾ ਇਲਾਕਾ ਖਾਸ ਤੌਰ 'ਤੇ ਜ਼ਿਕਰ ਹੁੰਦਾ ਹੈ, ਖਾਸੀ ਮੁਜ਼ਾਮਤ ਦਾ ਸਾਹਮਣਾ ਕਰਨਾ ਪਿਆ। ਇੱਥੋਂ ਦੇ ਗੱਖੜਾਂ ਨੇ ਸ਼ੇਰ ਸ਼ਾਹ ਸੂਰੀ ਦੇ ਖਿਲਾਫ ਬਗਾਵਤ ਦਾ ਐਲਾਨ ਕਰ ਛੱਡਿਆ। ਇਹਨਾਂ ਬਾਗੀਆਂ ਦੀ ਕਿਆਦਤ ਸੁਲਤਾਨ ਸਾਰੰਗ ਵਿੱਚ ਕਰਦਾ ਸਨ। ਸ਼ੇਰ ਸ਼ਾਹ ਸੂਰੀ ਦੀ ਸਰਕਾਰ ਨੂੰ ਮੰਨਣ ਤੋਂ ਇਨਕਾਰ ਕਰਨ ਦੀ ਮੁੱਢਲੀ ਵਜ੍ਹਾ ਪੰਜਾਬ ਦੇ ਖਿਲਾਫ ਉਹਦਾ ਬੁਗਜ਼ ਅਤੇ ਮੁਖਾਸਮਤ ਸੀ। ਸ਼ੇਰ ਸ਼ਾਹ ਸੂਰੀ ਦੀ ਹਮੇਸ਼ਾ ਤੋਂ ਇਹ ਖਾਸ ਤੇ ਕੋਸ਼ਿਸ਼ ਰਹੀ ਕਿ ਉਹ ਅਫਗਾਨਾਂ ਨੂੰ ਪੰਜਾਬ ਦੇ ਸਰਸਬਜ਼ ਖਿੱਤੇ ਵਿੱਚ ਆਬਾਦ ਕਰੇ, ਪਰ ਇਹ ਖਾਸ ਉਹਦੇ ਮਰਨ ਤੱਕ ਪੂਰੀ ਨਾ ਹੋ ਸਕੀ। ਗੱਖੜਾਂ ਦੀ ਬਗਾਵਤ ਮਗਰੋਂ ਸ਼ੇਰ ਸ਼ਾਹ ਸੂਰੀ ਨੇ ਆਪਣੀ ਪੂਰੀ ਤਾਕਤ ਲੈ ਕੇ ਸੁਲਤਾਨ ਸਾਰੰਗ ਅਤੇ ਉਹਦੇ ਸਾਥੀਆਂ ਨੂੰ ਕੁਚਲਣ ਦਾ ਫੈਸਲਾ ਕੀਤਾ। ਸ਼ੇਰ ਸ਼ਾਹ ਨੇ ਸੁਣਿਆ ਕਰ ਲਿਆ ਕਿ ਪੰਜਾਬੀ ਉਹਦੀ ਵਫਾਦਾਰੀ ਦਾ ਐਲਾਨ ਕਰ ਦੇਣ। ਜਵਾਬ ਵਿੱਚ ਸੁਲਤਾਨ ਸਾਰੰਗ ਨੇ ਪੈਗਾਮ ਲਿਆਉਣ ਵਾਲੇ ਦੇ ਹੱਥ ਸ਼ੇਰ ਦੇ 2 ਬੱਚੇ, ਭਾਂਗੇ ਦਾ ਕੰਬਲ ਅਤੇ ਬਾਜਰਾ ਘੱਲਿਆ। ਨਾਲੇ ਵੀ ਆਖ ਘੱਲਿਆ ਕਿ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰਦੇ। ਜੇ ਸ਼ੇਰ ਸ਼ਾਹ ਜੰਗ ਚਾਹੁੰਦਾ ਹੈ ਤਾਂ ਅਸੀਂ ਹਾਜ਼ਰ ਹਾਂ, ਕਿਉਂ ਜੇ ਪੰਜਾਬੀ ਕਦੀ ਮੈਦਾਨ ਛੱਡ ਕੇ ਨਹੀਂ ਦੱਸਦਾ। ਜ਼ਾਹਰ ਹੈ ਸ਼ੇਰ ਸ਼ਾਹ ਇੱਕ ਤਗੜਾ ਹੁਕਮਰਾਨ ਸੀ। ਬੰਗਾਲ, ਬਹਾਰ ਅਤੇ ਦਿੱਲੀ ਉਹਦੇ ਨਾਲ ਸਨ। ਅਫਗਾਨਾਂ ਦੀ ਤਾਕਤ ਵੀ ਉਹਦੀ ਫੌਜ ਨੂੰ ਤਗੜਾ ਕਰ ਰਹੀ ਸੀ ਅਤੇ ਆਲ ਦੁਆਲੇ ਦੀਆਂ ਕਈ ਰਿਆਸਤਾਂ ਦੇ ਸਿਪਾਹੀ ਉਹਦੀ ਕੁਵਤ ਬਣ ਕੇ ਕਿਸੇ ਵੀ ਦੁਸ਼ਮਣ ਨੂੰ ਤਹਿਸ ਨਹਿਸ ਕਰਨ ਦੀ ਸਲਾਹੀਅਤ ਰੱਖਦੇ ਸਨ। ਪਰ ਉਹ ਪੰਜਾਬੀ ਕੀ ਜਿਹੜਾ ਤਗੜਾ ਵੇਖ ਕੇ ਨੱਸ ਜਾਏ। ਸੁਲਤਾਨ ਸਾਰੰਗ ਅਤੇ ਉਹ ਸੰਗੀਆਂ ਨੇ ਸ਼ੇਰ ਸ਼ਾਹ ਦੇ ਫੌਜੀਆਂ ਉੱਤੇ ਛਾਪਾਮਾਰ ਕਾਰਵਾਈ ਸ਼ੁਰੂ ਕਰਤੀਆਂ। ਇਹਦੇ ਨਾਲ ਨਾਲ ਬਾਬਰ ਦਾ ਪੁੱਤਰ ਹਮਾਯੂੰ, ਜਿਹੜਾ ਈਰਾਨ ਫਰਾਰ ਹੋ ਗਿਆ ਸੀ, ਉਹਦੀ ਵਾਪਸੀ ਦਾ ਰਾਹ ਢੱਕਣ ਲਈ ਕਿਲ੍ਹਾ ਰੋਹਤਾਸ ਦੀ ਤਾਮੀਰ ਵੀ ਸ਼ੁਰੂ ਹੋ ਗਈ। ਸ਼ੇਰ ਸ਼ਾਹ ਨੇ ਸੁਲਤਾਨ ਸਾਰੰਗ ਨੂੰ ਬੜੇ ਲਾਰੇ ਦਿੱਤੇ, ਪੰਜਾਬ ਦੀ ਹਕੂਮਤ ਦਾ ਵੀ ਆਖਿਆ, ਪਰ ਸੁਲਤਾਨ ਦਾ ਜਵਾਬ ਹਮੇਸ਼ਾ ਇਹ ਰਿਹਾ ਕਿ ਮੈਂ ਯਾਰ ਮਿੱਤਰ ਅਤੇ ਸੱਜਣ ਨਾਲ ਦਗਾ ਨਹੀਂ ਕਰ ਸਕਦਾ। ਸੁਲਤਾਨ ਚੁੱਕੇ ਹਮਾਯੂੰ ਦਾ ਕਰੀਬੀ ਰਿਹਾ ਸੀ, ਸੋ ਉਹਨੇ ਔਖੇ ਵੇਲੇ ਆਪਣੇ ਸੱਜਣ ਦਾ ਸਾਥ ਨਹੀਂ ਛੱਡਿਆ। ਫਿਰ ਜਿਵੇਂ ਸ਼ੇਰ ਸ਼ਾਹ ਦੀਆਂ ਫੌਜਾਂ ਪੰਜਾਬ ਦੇ ਇਲਾਕਿਆਂ ਵਿੱਚ ਬਰਬਾਦੀ ਸਿਲਸਿਲਾ ਜਾਰੀ ਰੱਖੀ ਹੋਏ ਸਨ, ਉਹਦੇ ਮਗਰੋਂ ਸੁਲਤਾਨ ਸਾਰੰਗ ਅਤੇ ਦੂਜੇ ਕਬੀਲੇ ਦੇ ਲੋਕ ਇਹ ਫੈਸਲਾ ਕਰ ਚੁੱਕੇ ਸੀ ਕਿ ਜੇਕਰ ਅਫਗਾਨਾਂ ਨੇ ਸਾਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਅਸੀਂ ਆਪਣੀ ਜ਼ਿੰਦਗੀ ਦੇ ਦੇਵਾਂਗੇ, ਪਰ ਉਹਨਾਂ ਦੇ ਹੱਥ 'ਤੇ ਬੈਅਤ ਨਹੀਂ ਕਰਾਂਗੇ। ਸੁਲਤਾਨ ਸਾਰੰਗ ਨੇ ਹਾਲਾਤ ਵੇਖ ਕੇ ਆਪਣੇ ਸੰਗੀਆਂ ਦੇ ਨਾਲ ਇਲਾਕਾ ਛੱਡ ਕੇ ਰਵਾਤ ਵੱਲ ਕੂਚ ਕੀਤਾ। ਉੱਥੇ ਆਪਣੀ ਤਾਕਤ ਨੂੰ ਇਕਮੁੱਠ ਕਰਕੇ ਅਖੀਰੀ ਜੰਗ ਦਾ ਫੈਸਲਾ ਕੀਤਾ ਗਿਆ। ਚੰਦ 100 ਲੋਕ ਸਨ, ਬਾਜ਼ ਗਿਣਤੀ ਹਜ਼ਾਰਾਂ ਵੀ ਦੱਸਦੇ ਨੇ, ਪਰ ਇਹ ਉਹ ਲੋਕ ਸਨ ਜਿਹੜੇ ਜਾਣਦੇ ਸੀ ਕਿ ਹਿੰਦੁਸਤਾਨ ਦੀ ਫੌਜ ਨਾਲ ਲੜਨਾ ਸੌਖਾ ਕੰਮ ਨਹੀਂ। ਅਸੀਂ ਮੈਦਾਨ ਜੰਗ 'ਚ ਸ਼ਹੀਦ ਹੋਣਾ ਹੈ। ਅਸੀਂ ਆਪਣੇ ਅਸੂਲ ਉੱਤੇ ਗੈਰਤ ਦਾ ਸੌਦਾ ਨਹੀਂ ਕਰਨਾ। ਸਾਡੀ ਜ਼ਿੰਦਗੀ ਆਜ਼ਾਦੀ ਨਾਲ ਗੁਜ਼ਰੀਏ ਅਤੇ ਮੌਤ ਵੀ ਇਹੋ ਜਿਹੀ ਹੋਵੇਗੀ ਜਿਹਨੂੰ ਕਿਆਮਤ ਤੱਕ ਯਾਦ ਰੱਖਿਆ ਜਾਏਗਾ। ਸੁਲਤਾਨ ਸਾਰੰਗ ਨੇ ਆਪਣੇ 16 ਪੁੱਤਰਾਂ ਸਣੇ ਕਰੀਬ ਦੇ ਰਿਸ਼ਤੇਦਾਰਾਂ ਤੋਂ ਵੀ ਇਹ ਵਾਅਦਾ ਲਿਆ ਕਿ ਅਸੀਂ ਕਿਸੇ ਜ਼ਾਲਮ ਦੀ ਰਿਆਇਆ ਨਹੀਂ ਬਣਨਾ। ਸ਼ੇਰ ਸ਼ਾਹ ਸੂਰੀ ਨੇ ਗੱਖੜਾਂ ਦੇ ਖਿਲਾਫ ਸਖਤ ਕਾਰਵਾਈ ਦਾ ਹੁਕਮ ਦਿੱਤਾ ਅਤੇ ਆਖਿਆ ਜਿੱਥੇ ਵੀ ਕੋਈ ਲੱਭੇ ਉਹਨੂੰ ਬਦਤਰੀਨ ਮੌਤ ਦਿੱਤੀ ਜਾਏ। ਤਾਰੀਖ ਵਿੱਚ ਲਿਖਿਆ ਹੈ ਕਿ ਰਵਾਤ ਦੇ ਮੁਕਾਮ ਉੱਤੇ ਸ਼ੇਰ ਸ਼ਾਹ ਦੇ ਪੁੱਤਰ
ਇਸਲਾਮ ਸ਼ਾਹ ਦੀ ਫੌਜ ਨੇ ਹਮਲਾ ਕੀਤਾ। ਜਵਾਬ ਵਿੱਚ ਪੰਜਾਬ ਦੇ ਪੁੱਤਰ ਬੜੀ ਦਲੇਰੀ ਨਾਲ ਲੜੇ ਅਤੇ ਦੁਸ਼ਮਣ ਨੂੰ ਕੰਡ ਨਾ ਵਿਖਾਈ। ਅਖੀਰ ਸੁਲਤਾਨ ਸਾਰੰਗ ਅਤੇ ਉਹਦੇ 16 ਪੁੱਤਰਾਂ ਸਣੇ ਸੈਂਕੜੇ ਮੁਜਾਹਿਦ ਸ਼ਹੀਦ ਹੋ ਗਏ। ਬਾਜ਼ ਤਾਰੀਖੀ ਰਵਾਇਤ ਦੇ ਮੁਤਾਬਕ ਸੁਲਤਾਨ ਸਾਰੰਗ ਅਤੇ ਉਹਦੇ ਪੁੱਤਰਾਂ ਨੂੰ ਜ਼ਿੰਦਾ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਔਰ ਫਿਰ ਉਦੋਂ ਉਹਨਾਂ ਦੇ ਸਾਥ ਚੱਲ ਰਹੇ ਸਨ ਅਤੇ ਫਿਰ ਉਹਨਾਂ ਦੀ ਖੱਲ ਲੁਆਈ ਗਈ ਔਰ ਉਹਨਾਂ ਦੀਆਂ ਖੱਲਾਂ ਰੋਹਤਾਸ ਕਿਲ੍ਹੇ ਦੇ ਬੂਹੇ ਉੱਤੇ ਟੰਗੀਆਂ ਗਈਆਂ, ਜਿਹਦਾ ਮਤਲਬ ਸੀ ਕਿ ਅਸੀਂ ਕਿਸੇ ਐਸੇ ਸ਼ਖਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਆਪਣੇ ਹੱਕਾਂ ਦੀ ਗੱਲ ਕਰੇਗਾ ਜਾਂ ਫਿਰ ਜ਼ੁਲਮ ਦੀ ਸਰਕਾਰ ਨੂੰ ਲਲਕਾਰੇਗਾ। ਸੁਲਤਾਨ ਸਾਰੰਗ ਸ਼ਹੀਦ ਹੋ ਗਿਆ, ਉਹਦੇ ਪੁੱਤਰ ਵੀ ਮਾਰੇ ਗਏ, ਪਰ ਹਮੇਸ਼ਾ ਲਈ ਇਹ ਕਹਾਣੀ ਲਿਖ ਗਿਆ ਕਿ ਉਹਨਾਂ ਨੇ ਆਪਣੀ ਧਰਤੀ ਉੱਤੇ ਕਿਸੇ ਅਜਿਹੇ ਜ਼ਾਲਮ ਨੂੰ ਹਾਕਮ ਨਹੀਂ ਬਣ ਦਿੱਤਾ ਜਿਹਦਾ ਮਕਸਦ ਇਹ ਸੀ ਕਿ ਇਸ ਰਿਆਸਤ ਉੱਤੇ ਉਹਨਾਂ ਗੈਰ ਮੁਕਾਮੀ ਲੋਕਾਂ ਨੂੰ ਆਬਾਦ ਕੀਤਾ ਜਾਏ ਜਿਹੜੇ ਪੰਜਾਬ ਨਾਲ ਨਫ਼ਰਤ ਕਰਦੇ ਨੇ, ਜਿਹੜੇ ਲੁੱਟਮਾਰ ਦਾ ਬਾਜ਼ਾਰ ਗਰਮ ਕਰਕੇ ਇਸ ਧਰਤੀ ਦੇ ਵਸਾਇਲ ਲੁੱਟਣਾ ਚਾਹੁੰਦੇ ਨੇ। ਸੱਜਣੋ ਤੇ ਬੇਲੀਓ, ਸੋਸ਼ਲ ਮੀਡੀਆ ਰਾਹੀਂ ਆਖਿਆ ਜਾ ਰਿਹਾ ਹੈ ਕਿ ਸੁਲਤਾਨ ਸਾਰੰਗ ਅਤੇ ਸ਼ੇਰ ਸ਼ਾਹ ਸੂਰੀ ਦੋਵੇਂ ਹਿੰਦੁਸਤਾਨ ਦੇ ਹੀਰੋ ਨੇ। ਬਾਜ਼ ਨਾਦਾਨ ਇਹ ਵੀ ਆਖ ਰਹੇ ਨੇ ਕਿ ਜਦ ਇਹ ਦੋਵੇਂ ਮੁਸਲਮਾਨ ਸਨ ਫਿਰ ਫੈਸਲਾ ਕਿਵੇਂ ਹੋਏਗਾ ਕਿ ਕੌਣ ਸ਼ਹੀਦ ਅਤੇ ਕੌਣ ਗਾਸਬ। ਬੇਲੀਓ, ਬੜਾ ਹੀ ਸੌਖਾ ਕੰਮ ਹੈ। ਤੁਸੀਂ ਇਹ ਹਿਸਾਬ ਲਾ ਲਵੋ ਕਿ ਜਿਹੜਾ ਜ਼ਾਲਮ ਹੈ ਉਹ ਮੁਜਰਮ ਅਤੇ ਜਿਹੜਾ ਆਪਣੀ ਧਰਤੀ ਦੇ ਲੋਕਾਂ ਨੇ ਲੜਿਆ, ਜਿਹਨੇ ਇਸ ਧਰਤੀ ਦੀਆਂ ਧੀਆਂ ਭੈਣਾਂ ਦੇ ਦੁਪੱਟੇ ਬਚਾਉਣ ਲਈ ਆਪਣੀ ਖੱਲ ਲੁਆਈ, ਯਕੀਨੀ ਤੌਰ 'ਤੇ ਉਹੀ ਸਾਡਾ ਹੀਰੋ ਹੈ। ਸੁਲਤਾਨ ਸਾਰੰਗ ਦਾ ਮੁਜੱਸਮਾ ਲਾ ਕੇ ਦੀਨੇ ਦੇ ਲੋਕਾਂ ਨੇ ਸਾਬਤ ਕੀਤਾ ਹੈ ਕਿ ਹੁਣ ਸਾਡੀ ਨਵੀਂ ਪੀੜ੍ਹੀ ਆਪਣੀ ਤਾਰੀਖ ਨੂੰ ਨਿਤਾਰ ਕੇ ਉਹ ਸੱਚ ਸਾਹਮਣੇ ਲਿਆ ਰਹੀ ਹੈ ਜਿਹੜਾ ਸਾਥੋਂ ਕਈ ਸਾਲ ਤੱਕ ਲੁਕਾਇਆ ਗਿਆ ਹੈ। ਜਿਹੜੀ ਝੂਠੀ ਤਾਰੀਖ ਸਾਨੂੰ ਮੁਤਾਲਿਆ ਪਾਕਿਸਤਾਨ ਅਤੇ ਦੂਜੀਆਂ ਕਿਤਾਬਾਂ ਰਾਹੀਂ ਪੜ੍ਹਾਈ ਗਈ, ਅੱਜ ਸਾਡੀ ਨਵੀਂ ਪੀੜ੍ਹੀ ਸੱਚ ਤੋਂ ਉਸ ਧੂੜ ਨੂੰ ਹਟਾ ਕੇ ਸ਼ਫਾਫ ਅਤੇ ਸਾਫ਼ ਸ਼ੀਸ਼ਾ ਸਾਹਮਣੇ ਲਿਆ ਰਹੀ ਹੈ, ਜਿਸ ਵਿੱਚ ਤੁਸੀਂ ਆਪਣਾ ਪਿਛੋਕੜ ਵੇਖ ਸਕਦੇ ਹੋ। ਮੈਂ ਸੁਲਤਾਨ ਸਾਰੰਗ ਦੇ ਨਾਲ ਨਾਲ ਹਰ ਉਸ ਪੰਜਾਬੀ ਮਹਾਨ ਪੁੱਤਰ ਨੂੰ ਸਲਾਮੀ ਪੇਸ਼ ਕਰਨ ਦੀ ਗੱਲ ਕਰਦਾ ਹਾਂ ਜਿਹਨੇ ਆਪਣੀ ਧਰਤੀ ਲਈ ਜੰਗ ਕੀਤੀ। ਹਰ ਉਹ ਦਲੇਰ ਅਤੇ ਅਜ਼ੀਮ ਸ਼ਖਸ ਜਿਹੜਾ ਆਪਣੀ ਮਾਂ ਬੋਲੀ ਅਤੇ ਰਈਤਲ ਨਾਲ ਜੁੜੇ ਹੋਏ ਲੋਕਾਂ ਦੀ ਹਿਫਾਜ਼ਤ ਲਈ ਖਲੋਤਾ, ਜਿਹਨੇ ਆਪਣੇ ਹੱਕਾਂ ਲਈ ਤਲਵਾਰ ਕੱਢੀ ਅਤੇ ਜ਼ਾਲਮ ਹਮਲਾਵਰ ਨੂੰ ਜਵਾਬ ਦਿੱਤਾ, ਉਹ ਸਾਡੀ ਧਰਤੀ ਦਾ ਹੀਰੋ ਹੈ। ਸੱਜਣੋ, ਮੈਂ ਦੀਨੇ ਦੇ ਹਰ ਉਸ ਨੌਜਵਾਨ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਜਿਹਨੇ ਆਪਣੇ ਹੀਰੋ ਨੂੰ ਸਲਾਮੀ ਪੇਸ਼ ਕਰਨ ਲਈ ਉਹਦਾ ਮੁਜੱਸਮਾ ਸ਼ਹਿਰ 'ਚ ਨਸਬ ਕਰਾਇਆ। ਇਹਦੇ ਨਾਲ ਨਾਲ ਮਰੀਮ ਸਰਕਾਰ ਦਾ ਵੀ ਸ਼ੁਕਰੀਆ ਜਿਹੜੀ ਸਾਡੇ ਹੀਰੋਜ਼ ਨੂੰ ਉਹਨਾਂ ਦਾ ਮੁਕਾਮ ਦੇ ਰਹੀ ਹੈ। ਹੁਣ ਇਹ ਸਭ ਉੱਤੇ ਫਰਜ਼ ਹੈ ਕਿ ਅਸੀਂ ਉਹਨਾਂ ਜਾਅਲੀ ਅਤੇ ਫਰਜ਼ੀ ਕਿਰਦਾਰਾਂ ਦਾ ਹਕੀਕੀ ਰੂਪ ਸਾਹਮਣੇ ਲਿਆਈਏ ਜਿਹਨੂੰ ਸਾਡੀ ਇਸਟੈਬਲਿਸ਼ਮੈਂਟ ਅਤੇ ਬਾਜ਼ 2 ਨੰਬਰ ਦਾਨਸ਼ਵਰਾਂ ਨੇ ਸਾਡੀ ਤਾਰੀਖ ਉੱਤੇ ਮੁਸੱਲਤ ਕੀਤਾ ਹੈ। ਮੈਂ ਫਿਰ ਅਰਜ਼ ਕਰਦਾ ਜਾਵਾਂ ਕਿ ਮੇਰੇ ਲਈ ਹਰ ਉਹ ਸ਼ਖਸ ਕੀਮਤੀ ਅਤੇ ਮਾਣਯੋਗ ਹੈ ਜਿਹਨੇ ਮੇਰੀ ਧਰਤੀ ਅਤੇ ਇਹਦੇ ਲੋਕਾਂ ਦੀ ਸੇਵਾ ਕੀਤੀ, ਜਿਹੜਾ ਇਸ ਧਰਤੀ ਦੇ ਹੱਕਾਂ ਲਈ ਲੜਿਆ, ਜਿਹੜਾ ਇਸ ਧਰਤੀ ਨੂੰ ਆਪਣੀ ਪਹਿਚਾਣ ਬਣਾ ਕੇ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਗਿਆ। ਅਖੀਰ ਉੱਤੇ ਇਹੋ ਅਰਜ਼ ਕਰਾਂਗਾ ਕਿ ਸੁਲਤਾਨ ਸਾਰੰਗ ਜਿਹਾ ਹਰ ਉਸ ਸ਼ਹੀਦ ਨੂੰ ਸਲਾਮ ਜਿਹਦਾ ਕਿਰਦਾਰ ਬਹਾਦਰੀ ਅਤੇ ਅਜ਼ਮਤ ਦੀ ਅਲਾਮਤ ਹੈ। ਰੱਬ ਸੱਚਾ ਮੇਰੇ ਦੇਸ਼ ਉੱਤੇ ਹਮੇਸ਼ਾ ਆਪਣੀ ਰਹਿਮਤ ਅਤੇ ਬਰਕਤ ਦਾ ਸਾਇਆ ਰੱਖੇ, ਉਹਨੂੰ ਆਬਾਦ ਰੱਖੇ ਜਿਹੜੇ ਆਪਣੇ ਪਿਛੋਕੜ ਨੂੰ ਯਾਦ ਕਰਕੇ ਆਪਣੇ ਅਸਲੀ ਹੀਰੋਜ਼ ਨੂੰ ਸਾਹਮਣੇ ਆ ਰਹੇ ਨੇ, ਜਿਹੜੇ ਤਾਰੀਖ ਦਾ ਨਿਤਾਰਾ ਕਰਕੇ ਝੂਠ ਦਾ ਗੰਦ ਇੱਕ ਪਾਸੇ ਕਰਦੇ ਹੋਇਆ ਹਕੀਕਤਾਂ ਨੂੰ ਨਵੀਂ ਨਸਲ ਦੇ ਸਪੁਰਦ ਕਰ ਰਹੇ ਨੇ। ਜਿਉਂਦਾ ਰਹੇ ਸਾਡਾ ਦੇਸ਼ ਪੰਜਾਬ ਅਤੇ ਵਸਦੇ ਰਹਿਣ ਇਹਦੇ ਜੀਦਾਰ। ਫਿਰ ਮਿਲਾਂਗੇ ਇੱਕ ਨਵੇਂ ਮੌਜੂਦ ਦੇ ਨਾਲ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ, ਰੱਬ ਰੱਖ।